ਕੌਮੀ ਇਨਸਾਫ ਮੋਰਚੇ ਵੱਲੋਂ ਪੁਲਿਸ ਨਾਲ ਹੋਏ ਸਮਝੌਤੇ ਨੂੰ ਲੈ ਕੇ ਹੋਇਆ ਵਿਵਾਦ। ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਅਮਰੀਕੀ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ। ਸਾਲਾਨਾ ਗੱਤਕਾ ਮੁਕਾਬਲਿਆਂ ਵਿੱਚ ਯੂਕੇ ਦੀਆਂ 15 ਟੀਮਾਂ ਨੇ ਲਿਆ ਹਿੱਸਾ। ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਪੁਲਿਸ ਨਾਲ ਇੱਕ ਪਾਸੇ ਤੋਂ ਰਸਤਾ ਖੋਲ੍ਹਣ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਹੈ। ਇਨਸਾਫ ਮੋਰਚਾ ਹੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਅਜਿਹੀ ਕੋਈ ਸਹਿਮਤੀ ਨਹੀਂ ਜਤਾਈ ਹੈ ਕਿ ਇੱਕ ਪਾਸੇ ਤੋਂ ਰਸਤਾ ਖੋਲ੍ਹ ਦਿੱਤਾ ਜਾਵੇ, ਜਦਕਿ ਮੋਰਚੇ ਦੀ ਲੀਗਲ ਟੀਮ ਦੇ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਕਿ ਬਾਪੂ ਗੁਰਚਰਨ ਸਿੰਘ ਨੇ ਸਮਝੌਤੇ ਤੇ ਹਸਤਾਖਰ ਕੀਤੇ ਹਨ। ਦਿਲਸ਼ੇਰ ਸਿੰਘ ਨੇ ਕਿਹਾ ਕਿ ਜਦੋਂ ਮੋਰਚੇ ਦੇ ਖਿਲਾਫ ਅਦਾਲਤ ਵਿੱਚ PIL ਪਾਈ ਗਈ ਸੀ ਤਾਂ ਅਸੀਂ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਸਾਡੇ ਵੱਲੋਂ ਨਹੀਂ ਬਲਕਿ ਪੁਲਿਸ ਵੱਲੋਂ ਦੂਜੇ ਪਾਸੇ ਦਾ ਰਸਤਾ ਬਲੌਕ ਕੀਤਾ ਗਿਆ ਹੈ। ਇਸ ਤੋਂ ਬਾਅਦ ਅਦਾਲਤ ਵਿੱਚ ਪੁੱਛਿਆ ਗਿਆ ਸੀ ਕਿ ਜੇਕਰ ਪੁਲਿਸ ਰਸਤਾ ਖੋਲ੍ਹ ਦਿੰਦੀ ਹੈ ਤਾਂ ਤੁਸੀਂ ਤਾਂ ਬਲੌਕ ਨਹੀਂ ਕਰੋਗੇ, ਤਾਂ ਅਸੀਂ ਕਿਹਾ ਸੀ ਕਿ ਸਾਡੇ ਵੱਲੋਂ ਬਲੌਕ ਨਹੀਂ ਕੀਤਾ ਜਾਵੇਗਾ। ਮੋਰਚੇ ਦੇ ਵਕੀਲ ਨੇ ਦੱਸਿਆ ਕਿ ਅਸੀਂ ਇਨਸਾਨੀਅਤ ਦੇ ਨਾਤੇ ਇਹ ਫੈਸਲਾ ਲਿਆ ਸੀ। ਦਿਲਸ਼ੇਰ ਸਿੰਘ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵਿੱਚ ਵੀ ਇਹੀ ਫੈਸਲਾ ਹੋਇਆ ਸੀ। ਉਹਨਾਂ ਕਿਹਾ ਕਿ ਇੱਕ ਪਾਸੇ ਦਾ ਰਸਤਾ ਖੋਲ੍ਹਣ ਨਾਲ ਸਾਡਾ ਮੋਰਚਾ ਬਚ ਜਾਂਦਾ ਹੈ ਅਤੇ ਸਾਨੂੰ ਸਮਾਂ ਮਿਲ ਜਾਂਦਾ ਹੈ। ਦੂਜੇ ਜਿਹੜੇ ਲੋਕ ਇੱਕ ਪਾਸੇ ਤੋਂ ਗੁਜ਼ਰਨਗੇ ਉਹ ਮੋਰਚੇ ਨੂੰ ਵੀ ਵੇਖਣਗੇ ਅਤੇ ਇਸ ਦੀ ਅਹਿਮੀਅਤ ਨੂੰ ਸਮਝਣਗੇ, ਜਿਸ ਤਰ੍ਹਾਂ ਦਿੱਲੀ ਵਿੱਚ ਕਿਸਾਨ ਮੋਰਚੇ ਵਿੱਚ ਇੱਕ ਪਾਸੇ ਦਾ ਟ੍ਰੈਫਿਕ ਖੋਲ੍ਹ ਕੇ ਰੱਖਿਆ ਸੀ। ਦਿਲਸ਼ੇਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਸਲੇ ਤੇ ਮੋਰਚੇ ਦੀ ਤਾਲਮੇਲ ਕਮੇਟੀ ਵਿੱਚ ਇੱਕ ਵਾਰ ਨਹੀਂ ਬਲਕਿ 3 ਵਾਰ ਵਿਚਾਰ ਹੋਇਆ। ਅਖੀਰਲੀ ਮੀਟਿੰਗ ਐਤਵਾਰ ਨੂੰ ਹੋਈ ਸੀ, ਜਿਸ ਵਿੱਚ ਬਹੁ ਗਿਣਤੀਆਂ ਨੇ ਇਸ ਤੇ ਸਹਿਮਤੀ ਜਤਾਈ। ਉਹਨਾਂ ਕਿਹਾ ਕਿ ਬਾਪੂ ਗੁਰਚਰਨ ਸਿੰਘ ਗ੍ਰੈਜੂਏਟ ਹਨ ਅਤੇ ਉਹਨਾਂ ਨੇ ਪੜ੍ਹਨ ਤੋਂ ਬਾਅਦ ਹੀ ਇਸ ਤੇ ਦਸਤਖਤ ਕੀਤੇ ਹਨ। ਜੇਕਰ ਤੁਸੀਂ ਪੜ੍ਹਨ ਦੇ ਬਾਅਦ ਇਹ ਕਹਿ ਰਹੇ ਹੋ ਕਿ ਤੁਹਾਨੂੰ ਨਹੀਂ ਪਤਾ ਕੀ ਲਿਖਿਆ ਹੈ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਆਗੂ ਹੋ, ਤੁਹਾਨੂੰ ਆਪਣੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਸੀ। ਇਸ ਵਿੱਚ ਕੋਈ ਬੁਰਾਈ ਨਹੀਂ ਹੈ, ਇਸ ਨਾਲ ਕੌਮੀ ਇਨਸਾਫ ਮੋਰਚਾ ਬਚ ਸਕਦਾ ਹੈ। ਮੋਰਚੇ ਦੇ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਨਾਲ ਦੋ ਚੀਜ਼ਾਂ ਤੇ ਸਹਿਮਤੀ ਹੋਈ ਹੈ ਕਿ ਜਿਹੜੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਦੀ ਤੁਸੀਂ ਪੋਜ਼ਿਟਿਵ ਰਿਪੋਰਟ ਬਣਾ ਕੇ ਭੇਜੋ ਤਾਂ ਕਿ ਉਹਨਾਂ ਦੀ ਰਿਲੀਜ਼ ਜਲਦੀ ਹੋ ਜਾਵੇ, ਅਤੇ ਦੂਜੇ ਜਗਤਾਰ ਸਿੰਘ ਹਵਾਰਾ ਦੇ ਪੰਜਾਬ ਵਿੱਚ 2 ਕੇਸ ਹਨ, ਉਹ ਜਲਦ ਤੋਂ ਜਲਦ ਖਤਮ ਕੀਤੇ ਜਾਣ। ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਮੈਂ ਰਸਤਾ ਖੋਲ੍ਹਣ ਦੇ ਲਈ ਹਸਤਾਖਰ ਕੀਤੇ ਹਨ, ਨਾ ਹੀ ਉਹ ਇਸ ਗੱਲ ਤੋਂ ਸਹਿਮਤ ਹਨ। ਗੁਰਚਰਨ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਨਾਲ ਮੇਰੀ ਅੰਦਰ ਖਾਤੇ ਕੋਈ ਸਹਿਮਤੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇਹ ਰਸਤਾ ਬੰਦ ਨਹੀਂ ਕੀਤਾ ਸੀ, ਸਰਕਾਰ ਸਾਡੇ ਸਿਰ ਤੇ ਰਸਤਾ ਖੁਲਵਾਉਣਾ ਚਾਹੁੰਦੀ ਹੈ। ਜੇਕਰ ਸਰਕਾਰ ਨੂੰ ਰਸਤਾ ਖੁਲਵਾਉਣਾ ਹੈ ਤਾਂ ਸਾਡੇ ਨਾਲ ਗੱਲ ਕਰਦੀ। ਦਿੱਲੀ ਸਰਕਾਰ ਜਗਤਾਰ ਸਿੰਘ ਹਵਾਰਾ ਨੂੰ ਸ਼ਿਫਟ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਵਕੀਲਾਂ ਨੇ ਇੱਕ ਮੈਮੋਰੈਂਡਮ ਤਿਆਰ ਕੀਤਾ ਸੀ ਪ੍ਰਸ਼ਾਸਨ ਨੂੰ ਦੇਣ ਲਈ। ਮੈਨੂੰ ਪਹਿਲੇ 3 ਪੁਆਇੰਟ ਬਾਰੇ ਦੱਸਿਆ ਗਿਆ ਸੀ ਕਿ ਭਾਈ ਗੁਰਦੀਪ ਸਿੰਘ ਅਤੇ ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ। ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦਾ ਜ਼ਿਕਰ ਕੀਤਾ ਗਿਆ। ਇਹਨਾਂ 3 ਪੁਆਇੰਟ ਬਾਰੇ ਮੈਨੂੰ ਨਹੀਂ ਦੱਸਿਆ ਗਿਆ। ਮੈਂ ਕਿਹਾ ਕਿ ਇਹ ਵਕੀਲਾਂ ਦਾ ਮਸਲਾ ਹੈ, ਉਹ ਆਪ ਹਸਤਾਖਰ ਕਰਨਗੇ, ਪਰ ਮੇਰੇ ਕੋਲੋਂ ਜ਼ਬਰਦਸਤੀ ਦਸਤਖਤ ਕਰਵਾਏ ਗਏ। ਇਹ ਪੁਆਇੰਟ ਮੇਰੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਕਿ ਰਸਤਾ ਖੋਲ੍ਹਣ ਦੇ ਬਾਰੇ ਕੋਈ ਸਹਿਮਤੀ ਹੈ, ਨਾ ਹੀ ਮੈਂ ਉਸ ਮਾਮਲੇ ਵਿੱਚ ਸਹਿਮਤ ਹਾਂ। ਜੇਕਰ ਤੁਸੀਂ ਮੇਰੇ ਨਾਲ ਧੋਖਾ ਕੀਤਾ ਤਾਂ ਉਸ ਦੇ ਜਵਾਬਦੇਹੀ ਤੁਸੀਂ ਹੋਵੋਗੇ। ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਸੀ। 2 ਅਗਸਤ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਦਾ ਹੱਲ ਕੱਢਿਆ ਜਾਵੇ, ਨਹੀਂ ਤਾਂ ਸਾਡੇ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਜਾਣਗੇ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਤੁਹਾਡੀ ਕੋਈ ਮੰਗ ਹੈ ਤਾਂ ਇਸ ਨੂੰ ਕਾਨੂੰਨੀ ਤਰੀਕੇ ਨਾਲ ਚੁੱਕਿਆ ਜਾਵੇ, ਪਰ ਸੜਕ ਰੋਕਣਾ ਸਹੀ ਨਹੀਂ ਹੈ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸੋ ਮੈਂ ਸਪਸ਼ਟ ਕਰਦਾ ਬਈ ਨਾ ਮੈਂ ਰਸਤਾ ਖੋਲ੍ਹਣ ਵਾਸਤੇ ਸਹਿਮਤੀ ਦੇਣੀ ਹੈ, ਨਾ ਮੈਂ ਸਹਿਮਤ ਹੈ। ਮੇਰੇ ਖਿਲਾਫ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਬਾਪੂ ਜੀ ਦੀ ਸਰਕਾਰ ਨਾਲ ਕੋਈ ਸਹਿਮਤੀ ਹੋਈ ਹੈ। ਮੈਂ ਸਪਸ਼ਟ ਕਰਦਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੀ ਰਸਤਾ ਖੋਲ੍ਹਣ ਬਾਰੇ ਬਾਪੂ ਦੀ ਕੋਈ ਸਹਿਮਤੀ ਨਹੀਂ। ਭਾਵੇਂ ਕੋਈ ਸਾਡੇ ਬੰਦੇ ਵੀ ਸਰਕਾਰ ਦੇ ਹੱਕ 'ਚ ਭੁਗਤਣ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਸਪਸ਼ਟ ਕਰਦਾ ਇਹ ਪੁਆਧ ਦਾ ਇਲਾਕਾ ਜਿਹੜੇ ਖੜਿਆ ਮੇਰੇ ਨਾਲ ਖੜਿਆ, ਕਿਉਂਕਿ ਨਾ ਅਸੀਂ ਰਸਤਾ ਬੰਦ ਕਰਿਆ, ਨਾ ਅਸੀਂ ਆਪਣੇ ਹੱਥ ਤੋਂ ਖੋਲ੍ਹਣਾ। ਜੇ ਸਰਕਾਰ ਨੂੰ ਸਾਡੇ ਤੋਂ ਖਿਲਾਉਣਾ ਸੀ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ, ਘੱਟੋ ਘੱਟੀ ਸਰਕਾਰ ਹੱਲ ਕਰਦੀ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਿਨ੍ਹਾਂ ਦਾ ਹੱਕ ਬਣਦਾ, ਕਾਨੂੰਨੀ ਹੱਕ ਬਣਦਾ ਵੀ ਪੰਜਾਬ 'ਚ ਉਹਨਾਂ ਦੇ ਕੇਸ ਹੈ, 2015 'ਚ ਜਿੰਨੇ ਦਿੱਲੀ 'ਚ ਕੇਸ ਸੀ ਸਾਰੇ ਖਤਮ ਹੋ ਗਏ, ਪਰੰਤੂ ਉਹ ਦਿੱਲੀ ਸਰਕਾਰ ਉਹਨਾਂ ਨੂੰ ਪੰਜਾਬ ਸ਼ਿਫਟ ਨਹੀਂ ਕਰ ਰਹੀ। ਬਾਰ-ਬਾਰ ਪ੍ਰਸ਼ਾਸਨ ਨਾਲ ਸਾਡੀਆਂ ਮੀਟਿੰਗਾਂ ਹੋਈਆਂ, ਸਰਕਾਰ ਪ੍ਰਸ਼ਾਸਨ ਸਾਨੂੰ ਇੱਕ ਵਾਅਦਾ ਵੀ ਕਰਦਾ ਰਿਹਾ ਵੀ ਅਸੀਂ ਉਹਨੂੰ ਜਲਦੀ ਇੱਥੇ ਮੋਹਾਲੀ ਕੋਰਟ 'ਚ ਪੇਸ਼ ਕਰਕੇ ਤੁਹਾਨੂੰ ਮੀਡੀਆ ਨੂੰ ਸਾਰਾ ਇਸ ਬਾਰੇ ਪਤਾ ਵੀ ਉਹਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰ ਦੇਣਾ, ਪਰੰਤੂ ਸਰਕਾਰ ਉਸ ਤੇ ਵੀ ਸਹਿਮਤ ਨਹੀਂ ਹੋ ਰਹੀ। ਸਰਕਾਰ ਦੇ ਵੱਲੋਂ ਸਾਈਨ ਕਰਕੇ ਕਿਹਾ, ਦੇਖੋ ਜਿਹੜਾ ਲਿਖਤੀ ਵਕੀਲਾਂ ਨੇ ਇੱਕ ਮੈਮੋਰੈਂਡਮ ਤਿਆਰ ਕੀਤਾ ਸੀ ਉਹ ਪ੍ਰਸ਼ਾਸਨ ਨੂੰ ਦੇਣ ਵਾਸਤੇ, ਮੈਨੂੰ ਸਿਰਫ 3 ਜਿਹੜੇ ਪਹਿਲੇ ਪੁਆਇੰਟ ਹੈ ਜਿਸ 'ਚ ਭਾਈ ਗੁਰਦੀਪ ਸਿੰਘ ਖਹਿੜਾ ਤੇ
ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਕੀਤੀ ਹੈ ਉਹਨਾਂ ਨੇ, ਜਥੇਦਾਰ ਜਗਤਾਰ ਸਿੰਘ ਦੇ ਕੇਸਾਂ ਦੀ ਗੱਲ ਕੀਤੀ ਹੈ। ਇਹ 3 ਪੁਆਇੰਟ ਜਿਹੜੇ ਮੈਨੂੰ ਦੱਸਿਆ ਗਿਆ, ਮੈਨੂੰ ਮੇਰੇ ਤੋਂ ਮੈਂ ਉੱਥੇ ਮੌਕੇ ਤੇ ਇਹ ਕਿਹਾ ਵੀ ਇਹ ਵਕੀਲਾਂ ਦਾ ਮਸਲਾ, ਵਕੀਲ ਆਪੇ ਸਾਈਨ ਕਰਨਗੇ, ਪਰ ਮੇਰੇ ਤੋਂ ਜ਼ਬਰਦਸਤੀ ਕਰਾਏ ਗਏ ਇਹ ਪੁਆਇੰਟ ਮੇਰੇ ਧਿਆਨ 'ਚ ਬਿਲਕੁਲ ਨਹੀਂ ਲਿਆਂਦਾ ਗਿਆ ਵੀ ਇਹ ਰਸਤੇ ਵਿੱਚ ਲਈ ਖੋਲਣ ਵਾਸਤੇ ਕੋਈ ਸਹਿਮਤੀ ਹੈ। ਨਾ ਮੈਂ ਉਸ ਪੁਆਇੰਟ ਤੇ ਸਹਿਮਤ ਹਾਂ। ਮੈਂ ਕਲੀਅਰ ਕਰਦਾ, ਜੇ ਉਹ ਕੋਈ ਵਕੀਲਾਂ ਨੇ ਮੇਰੇ ਨਾਲ ਧੋਖਾ ਵੀ ਕਰਿਆ ਉਹਦਾ ਜਵਾਬ ਦੇ ਵਕੀਲ ਹੋਣਗੇ। ਬੀਬੀ ਜੀ ਜਿਹੜਾ ਉਹ 5ਵਾਂ ਪੁਆਇੰਟ ਹੈ ਜਿਸ ਤੇ ਲਿਖਿਆ ਗਿਆ, ਉਸ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਵੀ ਮੈਨੂੰ ਉਹਦੇ ਬਾਰੇ ਨਾ ਜਾਣਕਾਰੀ ਦਿੱਤੀ ਨਾ ਮੈਂ ਪੜਿਆ। ਮੈਨੂੰ ਮੇਰੇ ਖਿਲਾਫ ਇੱਕ ਪ੍ਰਚਾਰ ਕਰਨ ਵਾਸਤੇ, ਸਾਡੇ ਮੋਰਚੇ ਨੂੰ ਨੁਕਸਾਨ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਜ਼ਿਸ਼ਾਂ ਰਚੀ ਜਾਂਦੀ ਹੋਈ ਤਾਂ ਪੜਿਆ ਨਹੀਂ ਗਿਆ। ਬਿਲਕੁਲ ਮੈਂ ਬਿਲਕੁਲ ਨਹੀਂ ਪੜਿਆ, ਜੇ ਪੜਿਆ ਹੁੰਦਾ ਮੈਂ ਬਿਲਕੁਲ ਨਹੀਂ ਉਸ ਤੇ ਸਾਈਨ ਕਰਦਾ ਸੀ। ਤੇ ਹੁਣ ਸਰਕਾਰ ਹੱਲ ਕੀ ਨਿਕਲਣਾ, ਦੇਖੋ ਸਰਕਾਰ ਜੋ ਕਰਦੀ ਹੈ ਹੱਲ, ਸਰਕਾਰ ਸਾਨੂੰ ਇਨਸਾਫ ਦੇਵੇ। ਜਿਹੜੀ ਮੰਗਾਂ ਤੇ ਅਸੀਂ ਮੋਰਚਾ ਲਾਇਆ, ਘੱਟੋ ਘੱਟੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ 'ਚ ਸ਼ਿਫਟ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇ, ਸਖਤ ਕਾਨੂੰਨ ਬਣਾਏ ਜਾਣ ਜਿਹੜਾ ਬੇਅਦਬੀਆਂ ਕਰਦਾ। ਇਹ ਸਾਨੂੰ ਲੋਕਾਂ ਦੇ ਉੱਤੇ ਸਿੱਟ ਰਿਹਾ। ਦੇਖੋ ਮੀਡੀਆ ਨੂੰ ਸਾਰਾ ਪਤਾ ਵੀ ਜਦ ਕਿਸਾਨ ਜਿਹੜੇ ਬਿੱਲ ਸੀ ਉਹਨਾਂ ਵਿਰੋਧੀ ਇੱਕ ਸੰਘਰਸ਼ ਚੱਲਿਆ, ਉਹ ਮੋਰਚਾ ਲੱਗਿਆ ਦਿੱਲੀ ਦੀ 3 ਸੜਕਾਂ ਤੇ। ਜਿਹੜਾ ਸ਼ੇਰ ਸਾਹਿਬ ਸੂਰੀ ਮਾਰਗ ਹੈ, ਹਾਈਵੇ ਹੈ, ਉਹ ਸਿੰਘੂ ਬਾਰਡਰ ਤੇ 1.25 ਸਾਲ ਬੰਦ ਰਿਹਾ। ਦੱਸੋ ਉਹ ਲੋਕਾਂ ਦਾ ਰਸਤਾ ਨਹੀਂ ਸੀ? ਜੇ ਵਾਕਈ ਸਰਕਾਰ ਇਸ ਗੱਲ ਨੂੰ ਚਾਹੁੰਦੀ ਹੈ, ਘੱਟੋ ਘੱਟੀ ਜਿਹੜੇ ਇੱਥੇ ਲੱਖਾਂ ਬੰਦਾ 8 ਮਹੀਨੇ ਤੋਂ ਰੋਲ ਰਿਹਾ, ਉਹਨਾਂ ਦੀ ਵੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸਰਕਾਰ। ਵਕੀਲਾਂ ਨੇ ਅਜਿਹਾ ਕਿਉਂ ਕੀਤਾ, ਕਿਉਂ ਉਹਨਾਂ ਨੇ ਧੋਖੇ ਨਾਲ? ਦੇਖੋ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਉਹ ਉਹਨਾਂ ਦਾ ਮਸਲਾ, ਉਸ ਪਾਸੇ ਉਹ ਜਵਾਬ ਦੇ। ਰਾਸਤਾ ਖੁੱਲੀ ਜਾਣ ਦਾ ਵਿਰੋਧ ਕਰੋਗੇ? ਮਤਲਬ ਦੇਖੋ ਮੈਂ ਸ਼ਾਂਤਮਈ, ਦੇਖੋ ਵਿਰੋਧ ਕਰਤੇ ਹੁਣ ਦੇ ਸਾਹਮਣੇ ਸਭ ਤੋਂ ਵੱਡਾ ਜਿਹੜਾ ਉਹ ਹੈ ਵੀ ਮੇਰਾ ਵਿਰੋਧ ਹੈ। ਮੈਂ ਦਿਲੋਂ ਨਹੀਂ ਚਾਹੁੰਦਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀਆਂ। ਜੇ ਸਰਕਾਰ ਮੰਗਾਂ ਮੰਨਦੀ, ਅਸੀਂ ਆਪ ਖੋਲਣ ਨੂੰ ਤਿਆਰ ਹੈ, ਇੱਥੇ ਤੋਂ ਸਾਰਾ ਕੁਝ ਚੱਕਣ। ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ 'ਚ ਮੈਜੋਰਿਟੀ ਫੈਸਲਾ ਇਹ ਸੀ ਕਿ ਅਸੀਂ ਮੋਰਚੇ ਨੂੰ ਬਚਾਉਣਾ ਹੈ। ਮੋਰਚਾ ਇੱਕ ਗੱਲ ਤੇ ਬਚਦਾ ਸੀ ਕਿ ਜੇ ਜਿਹੜੀ ਵਨ ਸਾਈਡ ਰੋਡ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਬਲੌਕ ਕੀਤੀ ਆ, ਜੇ ਉਹ ਖੋਲ ਲੈਣ ਤੇ ਅਸੀਂ ਟ੍ਰੈਫਿਕ ਫਲੋ ਜਿਹੜਾ ਇੱਧਰ ਦੀ ਜਾਏਗਾ ਉਹਨੂੰ ਡਿਸਟਰਬ ਨਹੀਂ ਕਰਾਂਗੇ। ਸਾਡੇ ਕੋ ਵਕੀਲ ਦੇ ਤੌਰ ਤੇ ਲੀਗਲ ਓਪੀਨੀਅਨ ਲੈ ਕੇ ਇਹ ਫੈਸਲਾ ਅਸੀਂ ਡਿਸਾਈਡ ਕੀਤਾ ਸਾਰਿਆਂ ਨੇ, ਤਾਲਮੇਲ ਕਮੇਟੀ ਨੇ, ਕਿ ਸਾਨੂੰ ਇੱਕ ਸਾਈਡ ਖੋਲ ਦੇਣੀ ਚਾਹੀਦੀ ਆ, ਬਜਾਏ ਇਹਦੇ ਕਿ ਐਡਮਿਨਿਸਟ੍ਰੇਸ਼ਨ ਫੋਰਸ ਯੂਜ਼ ਕਰੇ ਤੇ ਸਾਰਾ ਮੋਰਚਾ ਚੁੱਕ ਦੇ। ਇੱਕ ਰਾਈਡ ਖੋਲਣ ਦਾ ਸਾਡਾ ਫੈਸਲਾ ਤਾਲਮੇਲ ਕਮੇਟੀ 'ਚ ਹੋ ਗਿਆ ਸੀ। ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਨੋਟਿਸ ਭੇਜਿਆ ਮੀਟਿੰਗ ਕਰਨ ਵਾਸਤੇ। ਉਸ ਮੀਟਿੰਗ ਦੇ ਵਿੱਚ ਅਸੀਂ ਸਰਦਾਰ ਬਾਪੂ ਗੁਰਚਰਨ ਸਿੰਘ ਜੀ, ਅਮਰ ਸਿੰਘ ਚਾਲ ਜੀ, ਜਸਵਿੰਦਰ ਸਿੰਘ ਰਾਜਪੁਰਾ, ਗੁਰਸ਼ਰਨ ਸਿੰਘ ਢਾਲੀਵਾਲ ਤੇ ਮੈਂ ਖੁਦ ਉਸ ਮੀਟਿੰਗ 'ਚ ਹਾਜ਼ਰ ਹਾਂ। ਦੇਖੋ ਜਿੱਥੇ ਤੇ ਬਹੁਤ ਜ਼ਿਆਦਾ ਨੈਸੈਸਿਟੀ ਹੈ ਕਿਸੇ ਚੀਜ਼ ਨੂੰ ਰਿਮੂਵ ਕਰਨ ਦੀ, ਜਿੱਦਾਂ ਕਿ ਇਹ ਤੇ ਬਿਲਕੁਲ ਜ਼ਿਆਦਾ ਅੱਗੇ ਆਇਆ ਹੋਇਆ ਸੀ, ਇਸ ਕਰਕੇ ਇਹ ਬਾਬਾ ਜੀ ਦੀ ਆਪਣੀ ਵੀ ਸਹਿਮਤੀ ਸੀ ਕਿ ਆਪਾਂ ਰੋਡ ਜੇ ਚਲਾਉਣਾ ਹੈ ਤੇ ਮਾੜਾ ਮੋਟਾ ਫਲੋ ਤੇ ਦੇਵਾਂਗੇ, ਇਸ ਕਰਕੇ ਇਹਨੂੰ ਰਿਮੂਵ ਕੀਤਾ ਜਾ ਰਿਹਾ। ਜਿੱਥੇ ਨਹੀਂ ਲੋੜ ਹੋਏਗੀ ਉੱਥੇ ਨਹੀਂ ਰਿਮੂਵ ਕੀਤਾ ਜਾਏਗਾ। ਸਪੀਡ ਨੂੰ ਕੰਟਰੋਲ ਕਰਨ ਲਈ ਬੈਰੀਕੇਟਿੰਗ ਕੀਤੀ ਜਾਏਗੀ। ਇਹ ਜਿਹੜਾ ਡਿਸੀਜਨ ਆ ਮੈਜੋਰਿਟੀ ਨੇ ਲਿਆ ਹੈ, ਬਾਪੂ ਜੀ ਦੇ ਦਸਤਖਤ ਨੇ, ਬਾਪੂ ਜੀ ਨੇ ਪੜ੍ਹੇ ਸੀ। ਬਾਪੂ ਜੀ ਇੱਥੇ ਥਾਂ ਤੇ ਬਾਪੂ ਜੀ ਗ੍ਰੈਜੂਏਟ ਨੇ, ਬਾਪੂ ਜੀ ਸਾਰਾ ਪੜ੍ਹ ਲੈਂਦੇ ਨੇ। ਬਾਪੂ ਜੀ ਇਸ ਗੱਡੀ 'ਚ, ਮੇਰੀ ਗੱਡੀ 'ਚ ਬੈਠ ਕੇ ਇੱਥੋਂ ਹੀ ਗਏ ਨੇ ਔਰ ਇੱਥੇ ਹੀ ਜਗ੍ਹਾ ਤੇ ਮੈਂ ਲਾਇਆ। ਬਾਪੂ ਜੀ ਨਾਲ ਗੱਲ ਕਰਨੇ ਨੂੰ ਤਿਆਰ ਹੈ? ਤਿਆਰ ਹੈ ਅਸੀਂ ਤੇ, ਹਾਂ ਤਿਆਰ ਹੈ। ਉਹ ਕੋਈ ਨਹੀਂ, ਅਸੀਂ ਸਾਡੇ ਕੋਲ ਹੈਗੇ ਦਸਤਖਤ ਹੈਗੇ, ਮੈਂ ਗੱਲ ਕਰਾਂਗੇ। ਹਾਂ ਬੁਲਾ ਲਓ, ਇੱਥੇ ਬੁਲਾ ਲਓ। ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਮੈਂ ਪੜਿਆ ਨਹੀਂ, ਕਹਿੰਦਾ ਸੈਨ 4 ਪੁਆਇੰਟ ਪੜੇ ਨੇ, 5 ਇਹ ਵੀ ਗੱਲ ਸੁਣ ਲਓ, ਜਿਹੜਾ ਬੰਦਾ ਬਗੈਰ ਬੜੇ ਦਸਤਖਤ ਕਰ ਦੂਗਾ ਉਹ ਕਿੰਨੀ ਕੁ ਸਿਆਣੀ ਗੱਲ। ਇਹਨਾਂ ਨੂੰ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਐਤਵਾਰ ਨੂੰ ਵੱਧਦੇ ਨਫ਼ਰਤੀ ਅਪਰਾਧਾਂ ਦੇ ਮੱਦੇਨਜ਼ਰ ਉੱਤਰੀ ਅਮਰੀਕਾ ਵਿੱਚ ਸਿੱਖਾਂ ਦੇ ਸਾਹਮਣੇ ਵੱਧਦੇ ਡਰ ਅਤੇ ਅਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ ਹੈ। ਜਥੇਬੰਦੀ ਨੇ ਕਿਹਾ ਕਿ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਨੇ ਸਿੱਖ ਅਮਰੀਕੀਆਂ ਦੀ ਸੁਰੱਖਿਆ ਤੇ ਭਲਾਈ ਬਾਰੇ ਚਿੰਤਾਜਨਕ ਸਵਾਲ ਖੜੇ ਕਰ ਦਿੱਤੇ ਹਨ, ਜੋ ਲੰਮੇ ਸਮੇਂ ਤੋਂ ਅਮਰੀਕਾ ਦੇ ਢਾਂਚੇ ਦਾ ਅਨਿੱਖੜਵਾਂ ਅੰਗ ਰਹੇ ਹਨ।
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਭੇਜੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਿੱਖਾਂ ਨੂੰ ਨਫ਼ਰਤੀ ਅਪਰਾਧ, ਵਿਤਕਰੇ ਅਤੇ ਤਰਫਦਾਰੀ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। NAPA ਦਾ ਮੰਨਣਾ ਹੈ ਕਿ ਸਿੱਖ ਅਮਰੀਕੀ ਹੋਰ ਸਾਰੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਹਨਾਂ ਮੁੱਦਿਆਂ ਨੂੰ ਤੁਰੰਤ ਹੋਰ ਵਿਆਪਕ ਰੂਪ ਨਾਲ ਸੰਬੋਧਿਤ ਕਰਨਾ ਜ਼ਰੂਰੀ ਹੈ। ਚਹਿਲ ਨੇ ਅੱਗੇ ਕਿਹਾ ਕਿ ਸਿੱਖ ਸ਼ਾਂਤੀ ਅਤੇ ਮਨੁੱਖਤਾ ਦੀ ਸੇਵਾ ਦੀਆਂ ਆਪਣੀਆਂ ਕਦਰਾਂ ਕੀਮਤਾਂ ਲਈ ਪ੍ਰਸਿੱਧ ਹਨ। ਸਿੱਖਾਂ ਨੇ ਉੱਤਰੀ ਅਮਰੀਕਾ ਦੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਉਹ ਅੱਜ ਵੀ ਅਣਖੀ ਨਾਗਰਿਕ ਹਨ ਜੋ ਆਜ਼ਾਦੀ ਅਤੇ ਬਰਾਬਰੀ ਦੇ ਉਹਨਾਂ ਆਦਰਸ਼ਾਂ ਨੂੰ ਸੰਜੋਏ ਹਨ ਜਿਨ੍ਹਾਂ ਤੇ ਇਸ ਦੇਸ਼ ਦੀ ਸਥਾਪਨਾ ਹੋਈ ਸੀ। ਹਾਲਾਂਕਿ ਸਿੱਖ ਵਿਅਕਤੀਆਂ ਅਤੇ ਸੰਸਥਾਨਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਪਿੱਛੇ ਜਿਹੇ ਹੋਇਆ ਵਾਧਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਸਿੱਖਾਂ ਨੂੰ ਗਲਤੀ ਨਾਲ ਹੋਰ ਫਿਰਕਿਆਂ ਦਾ ਵਿਅਕਤੀ ਸਮਝ ਲਿਆ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਉਹਨਾਂ ਦੀ ਵਿਸ਼ੇਸ਼ ਦਿੱਖ ਹੈ, ਜਿਸ ਵਿੱਚ ਪੱਗ ਅਤੇ ਦਾੜੀ ਸ਼ਾਮਿਲ ਹਨ ਜੋ ਉਹਨਾਂ ਦੇ ਧਰਮ ਦੀ ਪਛਾਣ ਹਨ। ਉਹਨਾਂ ਕਿਹਾ ਕਿ ਇਸ ਗਲਤਫਹਿਮੀ ਕਾਰਨ ਹਿੰਸਾ ਅਤੇ ਉਤਪੀੜਨ ਸਮੇਤ ਦਰਦਨਾਕ ਨਤੀਜੇ ਸਾਹਮਣੇ ਆਏ ਹਨ। ਚਹਿਲ ਨੇ ਕਿਹਾ ਕਿ NAPA ਦਾ ਦ੍ਰਿੜ ਭਰੋਸਾ ਹੈ ਕਿ ਵੰਨ-ਸੁਵੰਨਤਾ ਸੰਯੁਕਤ ਰਾਜ ਅਮਰੀਕਾ ਦੀਆਂ ਤਾਕਤਾਂ ਵਿੱਚੋਂ ਇੱਕ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਵਿਸ਼ਵਾਸ ਦਾ ਪਾਲਣ ਕਰਨ ਅਤੇ ਵਿਤਕਰੇ ਦੇ ਡਰ ਤੋਂ ਬਗੈਰ ਰਹਿਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਅਮਰੀਕੀਆਂ ਨੂੰ ਸਿੱਖ ਅਤੇ ਹੋਰ ਘੱਟ ਗਿਣਤੀ ਸਮੂਹਾਂ ਨਾਲ ਇਕਜੁੱਟਤਾ ਨਾਲ ਖੜੇ ਹੋਣ, ਸਹਿਣਸ਼ੀਲਤਾ, ਮਾਣ ਅਤੇ ਸਮਝ ਦੇ ਮਾਹੌਲ ਨੂੰ ਹੱਲਾਸ਼ੇਰੀ ਦੇਣ ਦਾ ਸੱਦਾ ਦਿੰਦੇ ਹਾਂ। ਚਹਿਲ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਸਿੱਖਾਂ ਦੀ ਸੁਰੱਖਿਆ ਲਈ ਜ਼ਰੂਰੀ ਸਾਰੇ ਉਪਾਅ ਅਪਣਾਉਣ ਦੀ ਅਪੀਲ ਕੀਤੀ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਪੂਰੇ ਉੱਤਰੀ ਅਮਰੀਕਾ ਵਿੱਚ ਸਿੱਖ ਅਤੇ ਸਾਰੇ ਘੱਟ ਗਿਣਤੀਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹੈ। ਆਪਸ ਵਿੱਚ ਮਿਲ ਕੇ ਸਾਰਿਆਂ ਲਈ ਪ੍ਰਵਾਨਗੀ, ਮਾਣ ਅਤੇ ਏਕਤਾ ਦਾ ਮਾਹੌਲ ਬਣਾਇਆ ਜਾ ਸਕਦਾ ਹੈ। 9ਵੀਂ UK ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 2023 ਦੌਰਾਨ ਗੱਤਕੇਬਾਜ਼ਾਂ ਦੇ ਜੰਗਜੂ ਜੋਹਰ, ਸਮਰਪਣ ਅਤੇ ਖੇਡ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮੈਨਚੈਸਟਰ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ, ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉਪ ਜੇਤੂ ਰਹੀ। ਇਹ ਸਾਲਾਨਾ ਗੱਤਕਾ ਚੈਂਪੀਅਨਸ਼ਿਪ ਹੇਜ਼ ਲੰਡਨ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਸ ਦੇ ਮੈਦਾਨ ਵਿੱਚ ਸਫਲਤਾਪੂਰਵਕ ਸਮਾਪਤ ਹੋਈ, ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਕਸਬਿਆਂ ਤੋਂ ਮੁੰਡੇ-ਕੁੜੀਆਂ ਦੀਆਂ 15 ਗੱਤਕਾ ਟੀਮਾਂ ਨੇ ਭਾਗ ਲਿਆ। ਇਹ ਸਾਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਤਨਮਨਜੀਤ ਸਿੰਘ ਢੇਸੀ, ਰਾਜ ਸਭਾ ਮੈਂਬਰ ਬਾਬਾ ਬਲਵੀਰ ਸਿੰਘ ਸੀਚੇਵਾਲ, ਵਰਿੰਦਰ ਸ਼ਰਮਾ MP, ਹਰਜੀਤ ਸਿੰਘ ਗਰੇਵਾਲ, ਪ੍ਰਧਾਨ ਵਿਸ਼ਵ ਗੱਤਕਾ ਫੈਡਰੇਸ਼ਨ, ਬਾਬਾ ਅਮਰਜੀਤ ਸਿੰਘ ਗੁਰਦੁਆਰਾ ਨਾਨਕਸਰ ਗਰੀਬ ਨਿਵਾਸ ਅਤੇ ਡੇਵਿਡ ਬਰੋਗ ਹੇਜ਼ ਟਾਊਨਸ਼ਿਪ ਨੇ ਸਾਂਝੇ ਤੌਰ ਤੇ ਕੀਤਾ। ਉਦਘਾਟਨ ਤੋਂ ਪਹਿਲਾਂ ਟੂਰਨਾਮੈਂਟ ਦੀ ਸਫਲਤਾ ਲਈ ਅਰਦਾਸ ਵੀ ਕੀਤੀ ਗਈ। ਆਪਣੇ ਸੰਬੋਧਨ ਵਿੱਚ ਬਾਬਾ ਸੀਚੇਵਾਲ ਨੇ ਗੱਤਕਾ ਫੈਡਰੇਸ਼ਨ UK ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਇਸ ਮਾਰਸ਼ਲ ਆਰਟ ਦਾ ਵਿਦੇਸ਼ਾਂ ਵਿੱਚ ਪ੍ਰਸਾਰ, ਪ੍ਰਚਾਰ ਤੇ ਪ੍ਰਫੁੱਲਤ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਵਡਮੁੱਲੀਆਂ ਕਦਰਾਂ ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਬੱਚੇ ਨੂੰ ਸਵੈ ਰੱਖਿਆ ਦੇ ਹੁਨਰ ਨਾਲ ਵੀ ਲੈਸ ਕਰਦਾ ਹੈ। ਸਲੋਹ ਤੋਂ MP ਤਨਮਨਜੀਤ ਸਿੰਘ ਢੇਸੀ, ਜੋ ਕਿ ਗੱਤਕਾ ਫੈਡਰੇਸ਼ਨ UK ਦੇ ਪ੍ਰਧਾਨ ਵੀ ਹਨ, ਉਹਨਾਂ ਨੇ ਸਮੂਹ ਸੰਗਤਾਂ ਤੇ ਮਦਦ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ UK ਵਿੱਚ ਗੱਤਕਾ ਸੰਸਥਾ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਗਲੇ ਵਰੇ ਇਹ ਟੂਰਨਾਮੈਂਟ ਦੇਸ਼ ਦੇ ਗੱਤਕਾ ਖਿਡਾਰੀਆਂ ਲਈ ਹੋਰ ਵੀ ਮਹੱਤਵਪੂਰਨ ਉਪਰਾਲਾ ਸਾਬਿਤ ਹੋਵੇਗਾ। ਹਰਜੀਤ ਸਿੰਘ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਹਨ, ਉਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਾਸਤ ਨਾਲ ਜੋੜੀ ਰੱਖਣ ਲਈ 3 ਗੱਗਿਆਂ, ਗੁਰਮੁਖੀ, ਗੁਰਬਾਣੀ ਅਤੇ ਗੱਤਕਾ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਦੁਨੀਆ ਭਰ ਦੇ ਸਮੂਹ ਗੁਰਦੁਆਰਿਆਂ ਨੂੰ ਇਹਨਾਂ 3 ਗੱਗਿਆਂ ਭਾਵ 3G ਲਈ ਮੁੱਖ ਸਿਖਲਾਈ ਕੇਂਦਰ ਬਣਾਉਣ ਦੀ ਅਪੀਲ ਵੀ ਕੀਤੀ। ਉਹਨਾਂ ਗੱਤਕਾ ਫੈਡਰੇਸ਼ਨ UK ਵੱਲੋਂ ਪਹਿਲੀ ਵਾਰ ਟੂਰਨਾਮੈਂਟ ਦੌਰਾਨ ਸੈਂਸਰਾਂ ਰਾਹੀਂ ਡਿਜੀਟਲ ਸਕੋਰਿੰਗ ਪ੍ਰਣਾਲੀ ਲਾਗੂ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਇਸ ਤਰ੍ਹਾਂ ਦੇ ਡਿਜੀਟਲ ਸਕੋਰਿੰਗ ਸਿਸਟਮ ਵਿੱਚ ਕੁਝ ਸੁਧਾਰ ਕਰਕੇ ਹੋਰਨਾਂ ਦੇਸ਼ਾਂ ਵਿੱਚ ਵੀ ਲਾਗੂ ਕਰੇਗੀ। ਇਸ ਚੈਂਪੀਅਨਸ਼ਿਪ ਵਿੱਚ 10 ਵੱਖ-ਵੱਖ ਗੱਤਕਾ ਅਖਾੜਿਆਂ ਦੀਆਂ 15 ਗੱਤਕਾ ਟੀਮਾਂ ਨੇ ਭਾਗ ਲਿਆ। ਦੱਸ ਦਈਏ ਕਿ ਇਸ ਟੂਰਨਾਮੈਂਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਗੱਤਕਾ ਮੁਕਾਬਲੇ ਨੌਕਆਊਟ ਵਿਧੀ ਦੇ ਆਧਾਰ ਤੇ ਕਰਵਾਏ ਗਏ। ਅੰਡਰ 40 ਮੁੰਡਿਆਂ ਦੇ ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮੈਨਚੈਸਟਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਨੇ ਦੂਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਅੰਡਰ 19 ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮੈਨਚੈਸਟਰ ਨੇ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਏਰੀਤ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਸ਼ਮੀਰ ਦੇ ਬਾਰਾਮੂਲਾ ਵਿੱਚ ਸਿੱਖ ਭਾਈਚਾਰੇ ਦੇ ਇੱਕ ਸਰਕਾਰੀ ਅਧਿਕਾਰੀ ਦੇ ਲਾਪਤਾ ਹੋਣ ਅਤੇ ਫਿਰ ਉਹਨਾਂ ਦਾ ਮ੍ਰਿਤਕ ਸਰੀਰ ਮਿਲਣ ਤੋਂ ਬਾਅਦ ਕਸ਼ਮੀਰ ਦੇ ਸਿੱਖਾਂ ਵਿੱਚ ਖੌਫ ਤੇ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਹੈ। ਕਸ਼ਮੀਰ ਦੇ ਬਾਰਾਮੂਲਾ ਦੇ ਰਹਿਣ ਵਾਲੇ 59 ਸਾਲਾਂ ਦੇ ਗੁਰਮੀਤ ਸਿੰਘ 25 ਅਗਸਤ 2023 ਨੂੰ ਡਿਊਟੀ ਦੌਰਾਨ ਸ਼ਾਮ ਵੇਲੇ ਲਾਪਤਾ ਹੋ ਗਏ ਸਨ। 5 ਦਿਨਾਂ ਮਗਰੋਂ ਉਹਨਾਂ ਦਾ ਮ੍ਰਿਤਕ ਸਰੀਰ ਉਰੀ ਬਾਰਾਮੂਲਾ ਸੜਕ ਕੋਲ ਗਾਂਤਮੂਲਾ ਇਲਾਕੇ ਵਿੱਚ ਮਿਲਿਆ ਸੀ। ਗੁਰਮੀਤ ਸਿੰਘ ਦੀ ਲਾਸ਼ ਮਿਲਣ ਬਾਰੇ ਪੁਲਿਸ ਨੇ ਦੱਸਿਆ ਕਿ ਲਾਪਤਾ ਸਹਾਇਕ ਐਗਜ਼ੈਕਟਿਵ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ 4 ਦਿਨਾਂ ਬਾਅਦ ਬਾਰਾਮੂਲਾ ਦੇ ਗਾਂਤਮੂਲਾ ਵਿੱਚ ਲੋਅਰ ਜ਼ੇਲਮ ਹੈਂਡਲ ਪ੍ਰੋਜੈਕਟ ਦੇ ਘੇਰੇ ਵਿੱਚ ਮਿਲੀ ਸੀ। ਗੁਰਮੀਤ ਸਿੰਘ ਰੋਡਸ ਐਂਡ ਬਿਲਡਿੰਗਸ ਵਿਭਾਗ ਵਿੱਚ ਅਸਿਸਟੈਂਟ ਐਗਜ਼ੈਕਟਿਵ ਇੰਜੀਨੀਅਰ ਦੇ ਅਹੁਦੇ ਤੇ ਕੰਮ ਕਰਦੇ ਸਨ। ਗੁਰਮੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਬਾਰਾਮੂਲਾ ਤੇ ਸ਼੍ਰੀਨਗਰ ਵਿੱਚ ਪ੍ਰਦਰਸ਼ਨ ਕਰਕੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰਦਿਆਂ ਹੋਇਆਂ CBI ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹਨਾਂ ਪ੍ਰਦਰਸ਼ਨਾਂ ਵਿੱਚ ਸਥਾਨਕ ਮੁਸਲਮਾਨਾਂ ਨੇ ਵੀ ਹਿੱਸਾ ਲਿਆ। ਗੁਰਮੀਤ ਸਿੰਘ ਦੀ ਮੌਤ ਦੀ ਜਾਂਚ ਦਾ ਮਾਮਲਾ ਜੰਮੂ ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬਾਰਾਮੂਲਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ये इस चीज के बाद ये पक्का सबूत है कि हम सब इस मिशन में एक हैं। मुस्लिम भाईचारा, सिख भाईचारा सब इस डिमांड के लिए आज इकट्ठा खड़ा हुआ है कि हमारे गुरमीत सिंह जी के साथ इंसाफ हो, उसके कातलों को पकड़ा जाए, क्या कारण था वो पब्लिक को बताया जाए कि इतनी बेरहमी से उसको हमसे छीना गया। ये आवाज़ आपके माध्यम से दिल्ली तक जानी चाहिए, क्योंकि ये आज पहला वाकया नहीं है। बहुत बार हमने देखा है कि हमारे कौम के हीरे अचानक गायब हो जाते हैं या उनके साथ कुछ गड़बड़ हो जाती है, मगर ये जो आज का जो हादसा है ये हमें पूरा इशारा करता है कि ये कोई क्रिमिनल एक्टिविटी है। उन क्रिमिनल्स को जल्द से जल्द पकड़ा जाए। हमारी गवर्नमेंट से, एडमिनिस्ट्रेशन से ये डिमांड है कि जितनी जल्दी हो इस प्रोसेस को पूरा किया जाए ताकि हमें इंसाफ मिले। आज का जो ये प्रोटेस्ट ऑर्गेनाइज किया गया है, सिर्फ गुरमीत सिंह जो शहीद हो गए हैं, वो पानी में पता नहीं किसने क्या फेंका है, वो अल्लाह ताला जानता है। हम ये चाहते हैं कि प्रोटेस्ट इसलिए है, एक ऐसी इंक्वायरी हो जिससे हमें पता चले कि वो कौन लोग हैं जो इस कत्ल में मुलव्वस है। क्योंकि आपने देखा होगा कि कितने ही शांत स्वभाव का वो आदमी था, कितना ही ऑनेस्ट ऑफिसर था, जिसके दामन पर कोई दाग नहीं है किसी करप्शन का। ऐसे आदमी जो होते हैं वो सोसाइटी के लिए, वो एक कौम के लिए एसेट होते हैं। वो एक एसेट था न कि सिख बरादरी का, बल्कि मुसलमान बरादरी का भी वो एक बहुत बड़ा एसेट था। बल्कि R&B डिपार्टमेंट जहाँ पर वो काम करता था, उसके लिए वो फख्र की बात थी कि सरदार गुरमीत सिंह जैसे ऑफिसर वहाँ पर काम करते थे। इसी वजह से उन पर भरोसा किया जाता था। हर कोई काम जहाँ पर डिफिकल्टी उनको महसूस होती थी, उनको आगे आगे भेज दिया जाता था। और वो पेशरफ्त हमेशा अपनी डेडिकेशन से, अपने वर्क हार्ड से हमेशा वो स्ट्रेंथ के साथ खड़े रहे और हर एक चीज का उन्होंने सामना किया, क्योंकि वो खुद ऑनेस्ट थे। तो हम यही चाहते हैं आज के इस प्रोटेस्ट के माध्यम से, आपके जरिए हम तक ये पहुंचाना चाहते हैं जो भी एडमिनिस्ट्रेशन में है कि आप इसकी CBI इंक्वायरी कीजिए, क्योंकि बहुत सारे ऐसे लोग होते हैं जो ताक में होते हैं हिंदू मुस्लिम भाईचारे को डेंजर में डालने के लिए, खतरे में डालने के लिए। और साथ में एक फैमिली को भी जानना जरूरी है, एक कम्युनिटी को जानना जरूरी है जो ऑलरेडी माइनॉरिटी में है, ताकि उनको पता चले कि कौन लोग हैं। अगर आप खुदकुशी कहते हैं, किसी ने कहा सुसाइड है, हम कहते हैं कत्ल है, क्योंकि जो सुसाइड करने वाला होता है वो घर नहीं आता है, वो आराम से चाय नहीं पीता है, वो बीवी के साथ, अपने ससुर के साथ गप्पे नहीं मारता है, और वो किसी फैमिली के घर में नहीं जाता है, आराम से वहां बैठकर चाय पिएगा और फिर वो खुदकुशी करने जाएगा। अगर लोग इसमें मुलव्वस हैं, हम यही रिक्वेस्ट करते हैं उन लोगों से जो एडमिनिस्ट्रेशन में बैठे हुए हैं, आप सामने आ जाइए, आप CBI इंक्वायरी कीजिए, ताकि पता चले हु आर द पीपल हु आर रिस्पॉन्सिबल फॉर दिस मर्डर, ताकि हमें भी शांति मिले। वो लोग जो इसमें मुलव्वस है, उनको कल्प्रिट्स को बुक किया जाए। मैं पर्सनली गुरमीत जी को जानता हूं, क्योंकि हमारा काम काफ़ी R&B के साथ पड़ता है। इतने निहायती शरीफ, इतने ईमानदार, इतने अपराइट ऑफिसर आजकल देखने को गवर्नमेंट ऑफिस में बहुत कम मिलते हैं। मैं ये बहुत ही ईमानदारी से बोलना चाहूँगा। और जो भी हादसा उनके साथ हुआ है, हर एक को फ़र्ज़ है कि ये जो सच्चाई है वो सामने आए। और खुसूसन जो हमारी एडमिनिस्ट्रेशन है, ऐसा नहीं है हमें हमारी एडमिनिस्ट्रेशन पे भरोसा नहीं है। हमारी जो DC साहिबा है, जो हमारे SSP साहब है, जो बारामूला पुलिस है, हम उन सब पे भरोसा करते हैं और उम्मीद ये करते हैं जो भी सच है वो जल्द से जल्द सामने आए। सबसे पहले जो हक है उसकी फैमिली का है, उसके बच्चों का है, उसकी बीवी का है, उसके रिश्तेदारों का है, फिर हम सब लोगों का ये है कि जो सच्चाई है हमको पता चले। ਅਕਤੂਬਰ 2015 ਦੇ ਕੋਟਕਪੁਰਾ ਗੋਲੀकांड ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ SIT ਵੱਲੋਂ ਪਿਛਲੇ ਹਫ਼ਤੇ ਦਾਇਰ ਕੀਤੀ ਗਈ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ 24 ਸਤੰਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੋਧਾ ਸਾਧ ਨੂੰ ਦਿੱਤੀ ਗਈ ਮੁਆਫੀ ਨੂੰ ਵੀ ਰਿਕਾਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ। 17 ਅਕਤੂਬਰ 2015 ਨੂੰ ਇਸ ਮੁਆਫੀ ਨੂੰ ਰੱਦ ਕਰਨ ਅਤੇ ਸੋਧਾ ਸਾਧ ਦੀ ਵਿਵਾਦਿਤ ਫਿਲਮ ਤੇ ਸੂਬੇ ਵਿੱਚ ਪਾਬੰਦੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਨੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਇਹਨਾਂ ਘਟਨਾਵਾਂ ਦੇ ਸਿੱਟੇ ਵਜੋਂ ਹੀ ਬਾਈਬਲ ਕਲਾਂ ਤੇ ਕੋਟਕਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਇਹਨਾਂ ਘਟਨਾਵਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਪੁਲਿਸ ਗੋਲੀਬਾਰੀ ਹੋਈ। ਚਾਰਜਸ਼ੀਟ ਬਾਰੇ ਮੀਡੀਆ ਵਿੱਚ ਸਾਹਮਣੇ ਆਈਆਂ ਖਬਰਾਂ ਅਨੁਸਾਰ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਤਤਕਾਲੀ ਜਥੇਦਾਰ ਅਕਾਲ ਤਖਤ ਇਕਬਾਲ ਸਿੰਘ ਨੇ ਸੋਧਾ ਸਾਧ ਨੂੰ ਮੁਆਫੀ ਦਿੰਦਾ ਇੱਕ ਗੁਰਮਤਾ 24 ਸਤੰਬਰ 2015 ਨੂੰ ਜਾਰੀ ਕੀਤਾ ਸੀ, ਜਿਸ ਨੂੰ SIT ਵੱਲੋਂ ਦਾਇਰ ਆਪਣੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਗਿਆ ਹੈ। ਇਹ ਚਾਰਜਸ਼ੀਟ 2446 ਪੰਨਿਆਂ ਦੀ ਹੈ। SIT ਨੇ ADGP ਅਤੇ ਸੂਬਾ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀਆਂ ਚਿੱਠੀਆਂ ਨੂੰ ਵੀ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਹੈ।
ਇਹਨਾਂ ਨੇ ਸੂਬਾ ਸਰਕਾਰ ਨੂੰ ਸੋਦਾ ਸਾਧ ਦੀ ਭੂਮਿਕਾ ਵਾਲੀ ਫਿਲਮ MSG2 ਦ ਮੈਸੇਂਜਰ ਦੀ ਰਿਲੀਜ਼ ਨੂੰ ਰੋਕਣ ਦੀ ਸਿਫਾਰਿਸ਼ ਕੀਤੀ ਸੀ ਅਤੇ ਖਦਸ਼ਾ ਪ੍ਰਗਟਾਇਆ ਸੀ ਕਿ ਫਿਲਮ ਰਿਲੀਜ਼ ਕਰਨ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਭਾਵੇਂ ਫਿਲਮ ਤੇ ਪਾਬੰਦੀ ਨਹੀਂ ਲਗਾਈ ਗਈ ਸੀ, ਪਰ ਇਸ ਨੂੰ ਇਸ ਇਲਾਕੇ ਵਿੱਚ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਡੇਰਾ ਸਮਰਥਕਾਂ ਨੇ ਆਪਣਾ ਗੁੱਸਾ ਕੱਢਣ ਲਈ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਬੇਅਦਬੀ ਕਾਰਨ ਸਿੱਖਾਂ ਵੱਲੋਂ ਡੇਰਾ ਪੈਰੋਕਾਰਾਂ ਅਤੇ ਸੂਬਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜੋ ਆਖਰਕਾਰ ਕੋਟਕਪੂਰਾ ਤੇ ਬੈਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਰੂਪ ਵਿੱਚ ਖਤਮ ਹੋਇਆ। ਚਾਰਜਸ਼ੀਟ ਵਿੱਚ SIT ਨੇ ਸੋਦਾ ਸਾਧ ਨੂੰ ਮੁਆਫੀ ਦੇਣ ਦੇ 24 ਸਤੰਬਰ 2015 ਦੇ ਫੈਸਲੇ ਨੂੰ ਰੱਦ ਕਰਨ ਬਾਰੇ 17 ਅਕਤੂਬਰ 2015 ਦੇ ਜਥੇਦਾਰ ਸ਼੍ਰੀ ਅਕਾਲ ਤਖਤ ਦੇ ਪ੍ਰੈਸ ਨੋਟ ਨੂੰ ਰਿਕਾਰਡ ਤੇ ਰੱਖਿਆ ਹੈ, ਜਿਸ ਵਿੱਚ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਕਿਉਂਕਿ ਸੋਦਾ ਸਾਧ ਨੂੰ ਦਿੱਤੀ ਗਈ ਮੁਆਫੀ ਬਾਰੇ ਪੰਥ ਅੰਦਰ ਸਹਿਮਤੀ ਨਹੀਂ ਬਣ ਸਕੀ, ਇਸ ਲਈ ਉਸ ਵਿਰੁੱਧ ਕਾਰਵਾਈ ਨਾ ਕਰਨ ਦਾ ਗੁਰਮਤਾ ਵਾਪਸ ਲੈ ਲਿਆ ਗਿਆ ਸੀ। SIT ਨੇ ਇਹ ਸਪਲੀਮੈਂਟਰੀ ਚਾਰਜਸ਼ੀਟ ਵਿੱਚ 49 ਗਵਾਹਾਂ ਦੀ ਸੂਚੀ ਸੌਂਪੀ ਹੈ ਅਤੇ ਇਹਨਾਂ ਗਵਾਹਾਂ ਵਿੱਚ ਕੋਟਕਪੂਰਾ ਪੁਲਿਸ ਗੋਲੀकांड ਦੇ ਕੁਝ ਜ਼ਖਮੀ ਵਿਅਕਤੀ ਅਤੇ ਚਸ਼ਮਦੀਦ ਗਵਾਹ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ। 2011-15 ਦੌਰਾਨ ਮੋਗਾ, ਫਰੀਦਕੋਟ ਅਤੇ ਬਠਿੰਡਾ ਖੇਤਰ ਵਿੱਚ ਦਰਜ ਕੀਤੇ ਗਏ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਕੀਤੀਆਂ ਗਈਆਂ FIRs ਅਤੇ ਜਾਂਚ ਦਾ ਰਿਕਾਰਡ ਵੀ ਇਸ ਸਪਲੀਮੈਂਟਰੀ ਚਾਰਜਸ਼ੀਟ ਦਾ ਹਿੱਸਾ ਹੈ।